ਜਿਸ ਦਿਨ ਮੈਂ ਕਾਲਜ ਗਿਆ ਨਾ ਜੀ ਫਸਟ ਈਅਰ 'ਚ, ਅੱਛਾ, ਤੇ ਸਾਡੇ ਕਾਲਜ 'ਚ ਬਹੁਤ ਮਸ਼ਹੂਰ ਇੱਕ ਇਲੈਕਸ਼ਨ ਹੋਇਆ। ਉਸ ਇਲੈਕਸ਼ਨ ਦੀ ਬੜੀ ਸ਼ੋਹਰਤ ਹੋ ਗਈ। ਇਸ ਤਰ੍ਹਾਂ ਕਿ 2 ਲੋਕ ਉਹਦੇ 'ਚ ਇਲੈਕਸ਼ਨ ਵਿੱਚ ਹਿੱਸਾ ਲੈ ਰਹੇ ਸਨ। ਇੱਕ ਦਾ ਨਾਮ ਸੀ ਆਮਰ ਲੋਧੀ, ਅੱਛਾ, ਦੂਸਰੇ ਦਾ ਨਾਮ ਸੀ ਤਾਰਿਕ। ਆਮਰ ਲੋਧੀ ਸਾਹਿਬ ਜਿਹੜੇ ਸਨ, ਉਹਨਾਂ ਦੇ ਵਾਲਿਦ ਮੋਹਤਰਮ ਜਿਹੜੇ ਸਨ, ਉਹ ਅਟਕ ਆਇਲ ਕੰਪਨੀ 'ਚ ਇੱਕ ਵੱਡੇ ਅਹੁਦੇ 'ਤੇ ਸਨ। ਸਹੀ। ਲਿਹਾਜ਼ਾ ਉਹ ਬਹੁਤ ਹੀ ਆਪਣੇ ਕਾਲਜ ਦੇ ਜਿਹੜੇ ਖੁਸ਼ਹਾਲ ਤਰੀਨ ਲੋਕ ਸਨ ਉਹਨਾਂ 'ਚ ਉਹਨਾਂ ਦਾ ਸ਼ੁਮਾਰ ਹੁੰਦਾ ਸੀ। ਤਾਰਕ ਜਿਹੜਾ ਸੀ, ਉਹ ਠੀਕ ਉਹਦੇ ਵਾਲਿਦ ਸਾਹਿਬ ਠੀਕ ਮਿਡਲ ਕਲਾਸ ਦੇ ਅੱਛੇ ਲੋਕ ਸਨ, ਲੇਕਿਨ ਉਹ ਉਸ ਤਰ੍ਹਾਂ ਦੀ ਦੌਲਤ ਤੇ ਇਹ ਤਕਸੀਮ ਹੋ ਗਈ ਕਿ ਇੱਕ ਪਾਸੇ ਇੱਕ ਬਹੁਤ ਅਮੀਰ ਲੜਕਾ ਇਲੈਕਸ਼ਨ ਲੜ ਰਿਹਾ, ਗਰੀਬ ਤੇ ਅਮੀਰ ਦਾ, ਦੂਸਰੇ ਪਾਸੇ ਇੱਕ ਆਮ, ਗਰੀਬ ਨਹੀਂ ਕਹਾਂਗਾ, ਇੱਕ ਕਾਮਨਰ ਹੈ ਔਰ ਇੱਕ ਐਲੀਟ ਬॉय ਵੇ, ਇੱਕ ਤਰ੍ਹਾਂ ਸਟਰੀਟ ਬॉय ਵੇ। ਅੱਛਾ, ਹੁਣ ਅਸੀਂ ਸਾਰੇ ਤਾਰਕ ਸਾਹਿਬ ਦੇ ਨਾਲ ਸੀ। ਅੱਛਾ, ਸਟਰੀਟ ਬॉय ਨਾਲ ਦੋਸਤੀ ਆਮਰ ਨਾਲ ਸਾਡੀ ਬੜੀ ਅੱਛੀ ਹੁੰਦੀ ਸੀ। ਸਹੀ। ਲੇਕਿਨ ਇਸ ਇਲੈਕਸ਼ਨ ਵਿੱਚ ਡਿਵਾਈਡ ਹੋ ਗਈ ਔਰ ਬੜਾ ਧੁਆਂਧਾਰ ਇਲੈਕਸ਼ਨ ਹੋਇਆ, ਬਹੁਤ। ਔਰ ਕਿਉਂ ਡਿਵਾਈਡ ਹੋਈ ਵਜ੍ਹਾ? ਬਸ ਉਹ ਇਸ ਤਰ੍ਹਾਂ ਸੀ ਕਿ ਜਿਹੜੇ ਮੁੰਡੇ ਕਾਲਜ 'ਚ ਆਉਂਦੇ ਸਨ ਨਾ ਕਾਰਾਂ 'ਤੇ ਬੈਠ ਕੇ, ਉਹ ਸਾਰੇ ਆਮਰ ਦੇ ਨਾਲ ਖਲੋ ਗਏ ਤੇ ਅਸੀਂ ਜਿਹੜੇ ਬੱਸਾਂ 'ਤੇ ਆਉਣ ਵਾਲੇ ਸਾਂ, ਅਸੀਂ ਸਾਰੇ ਤਾਰਕ ਨਾਲ ਖਲੋ ਗਏ। ਸਹੀ ਹੈ। ਦੋਸਤੀ ਬਰਕਰਾਰ ਰਹੀ ਆਪਣੀ ਜਗ੍ਹਾ, ਲੇਕਿਨ ਇੰਤਖਾਬ ਵਿੱਚ ਅਸੀਂ ਕਿ ਅਸੀਂ ਤੁਹਾਨੂੰ ਹਰਾਣਾ ਹੈ। ਠੀਕ ਹੈ। ਉਹ ਸਮਝਦੇ ਸਨ ਕਿ ਨਹੀਂ, ਤੁਸੀਂ ਸਾਨੂੰ ਕਿਸ ਤਰ੍ਹਾਂ ਹਰਾ ਸਕਦੇ ਹੋ। ਠੀਕ ਹੈ। ਤੇ ਫਿਰ ਕੌਣ ਹਾਰਿਆ? ਤਾਰਕ ਸਾਹਿਬ ਜਿੱਤ ਗਏ। ਵਾਹ। ਤਾਰਕ ਸਾਹਿਬ ਜਿੱਤ ਗਏ, ਆਮਰ ਸਾਹਿਬ ਇਲੈਕਸ਼ਨ ਹਾਰ ਗਏ। ਹੁਣ ਅਗਲੀ ਮਜ਼ੇ ਦੀ ਤੁਹਾਨੂੰ ਗੱਲ ਦੱਸਾਂ। ਤਾਰਕ ਜਿਹੜੇ ਨੇ ਉਹ ਅਬਦੁਲ ਸਤਾਰ ਦੇ ਵਾਲਿਦ ਨੇ। ਅਬਦੁਲ ਸਤਾਰ ਜੱਜ ਨਹੀਂ ਜਿਹੜੇ ਸਾਡੇ ਹੁਣ, ਇਹਨਾਂ ਦੇ ਵਾਲਿਦ ਦੇ ਮੋਹਤਰਮ ਸੀ। ਤਾਰਕ ਇਹਨਾਂ ਦੇ ਵਾਲਿਦ ਦੇ ਮੋਹਤਰਮ ਸੀ। ਸਹੀ। ਔਰ ਆਮਰ ਸਾਹਿਬ ਜਿਹੜੇ ਨੇ ਇਹ ਮਲੀਆ ਲੋਧੀ ਦੇ ਭਰਾ ਨੇ। ਓ ਅੱਛਾ, ਸਹੀ। ਤੇ ਉਹ ਦੋਸਤੀ ਆਮਰ ਦੇ ਨਾਲ ਹੁਣ ਵੀ ਉਸੇ ਤਰ੍ਹਾਂ ਹੀ। ਪਿਛਲੇ ਸਾਲ ਉਹ ਇੱਕ ਸ਼ਾਦੀ ਤੇ ਇੱਥੇ ਆਇਆ ਸੀ ਤੇ 2-3 ਦਿਨ ਅਸੀਂ, ਬਲਕਿ ਉਸ ਇਲੈਕਸ਼ਨ ਨੂੰ ਵੀ ਅਸੀਂ ਯਾਦ ਕਰਦੇ ਰਹੇ, ਹੱਸਦੇ ਖੇਡਦੇ ਰਹੇ, ਇੱਕ ਦੂਸਰੇ ਦੇ ਖਿਲਾਫ ਜਿਹੜੀਆਂ ਉਸ ਵੇਲੇ ਅਸੀਂ ਗੱਲਾਂ ਕਰਨੇ ਸਾਂ, ਤਕਰੀਰਾਂ ਕਰਨੇ ਸਾਂ, ਉਹਨਾਂ ਨੂੰ ਯਾਦ ਕਰਕੇ ਉਹ ਵੀ ਹੱਸਦੇ ਰਹੇ, ਅਸੀਂ ਵੀ ਹੱਸਦੇ ਰਹੇ। ਲੇਕਿਨ ਉਹ ਤਕਰੀਰਾਂ ਦੀ ਪ੍ਰੈਕਟਿਸ ਵੀ ਉਸੇ ਜਗ੍ਹਾ ਤੇ ਹੋਈ। ਜਦੋਂ ਤੱਕ ਤਾਰਕ ਸਾਹਿਬ ਜ਼ਿੰਦਾ ਰਹੇ, ਉਹਨਾਂ ਨਾਲ ਵੀ ਬੜੇ ਅੱਛੇ ਮੁਲਾਕਾਤ ਰਹੇ। ਤੇ ਅੱਛਾ, ਤੁਸੀਂ ਵੀ ਤੇ ਮਤਲਬ ਠੀਕ ਫੈਮਿਲੀ ਤੋਂ ਸੋ ਜਾਂ ਜੀ? ਆਪਣਾ ਬਹੁਤ ਜ਼ਿਆਦਾ ਜਿਹੜਾ ਸੀ ਉਹ ਤੇ ਨਹੀਂ ਸੀ, ਲੇਕਿਨ ਠੀਕ ਸੀ। ਲੇਕਿਨ ਠੀਕ ਸੀ। ਤੇ ਫਿਰ ਮਾਰਕਸਿਸਟ ਜਿਹੜਾ ਇੱਕ ਬਿਹੇਵੀਅਰ ਹੈ ਪੜ੍ਹਨ ਵਿੱਚ, ਉਹ ਕਿਵੇਂ ਆਇਆ? ਉਹ ਕਦੋਂ ਸ਼ੁਰੂ ਹੋਇਆ? ਇਹਦੀ ਵਜ੍ਹਾ ਸ਼ਾਇਦ ਤਬਕਾਤੀ ਨਹੀਂ ਸੀ। ਇਹਦੀ ਵਜ੍ਹਾ ਸੀ ਇੱਕ ਸਾਇੰਟੀਫਿਕ ਅਪਰੋਚ ਜਿਹੜੀ ਹੈ ਜ਼ਿੰਦਗੀ ਦੇ ਬਾਰੇ 'ਚ, ਇੱਕ ਆਰਥੋਡਾਕ ਮਾਹੌਲ ਤੋਂ ਜ਼ਰਾ ਬਗਾਵਤ ਜਿਹੜੀ ਹੈ। ਬਗਾਵਤ ਨਾਲੇ ਮੈਨੂੰ ਲੱਗਦਾ ਕਿ ਉਸ ਵੇਲੇ ਹਰ ਪਾਸੇ ਇਨਕਲਾਬ ਚੱਲ ਰਿਹਾ ਸੀ, ਰੋਮਾਂਸ ਸੀ ਨਾ ਜੀ। ਇਨਕਲਾਬ ਦੀਆਂ ਗੱਲਾਂ ਵੀ, ਜਮਹੂਰੀਅਤ ਦੀਆਂ ਗੱਲਾਂ ਵੀ, ਆਜ਼ਾਦੀ ਦੀਆਂ ਗੱਲਾਂ ਵੀ, ਔਰ ਖਾਸ ਤੌਰ 'ਤੇ ਫਰਦ ਦੀ ਆਜ਼ਾਦੀ ਜਿਹੜੀ ਹੈ। ਤੇ ਪਹਿਲਾ ਟੈਕਸਟ ਤੁਸੀਂ ਕਿਹੜਾ ਪੜ੍ਹਿਆ ਇਸ ਬਾਰੇ ਵਿੱਚ ਜਿਹਨੇ ਤੁਹਾਨੂੰ ਜ਼ਿਆਦਾ ਕੀਤਾ ਕਿ ਯਾਰ ਨਹੀਂ ਮੈਂ ਇਸ ਫਿਕਰ ਦੇ ਨਾਲ ਹਾਂ? ਇਹ ਕਿਸ ਤਰ੍ਹਾਂ ਹੋਇਆ? ਮੇਰੇ ਖਿਆਲ ਹੈ ਕਿ ਇਹ ਕੋਈ ਇੱਕ ਚੀਜ਼ ਨਹੀਂ ਸੀ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ। ਇੱਕ ਤੇ ਉਹ ਤਹਿਰੀਕ ਦਾ ਜ਼ਮਾਨਾ ਸੀ ਨਾ। ਯੈਸ। 68 ਜਿੱਦਾਂ ਮੈਂ ਤੁਹਾਡਾ ਨਾਲ ਜ਼ਿਕਰ ਕੀਤਾ, ਤੇ ਤਹਿਰੀਕ ਦਾ ਤੇ ਫਿਰ ਆਪਣਾ ਇੱਕ ਦਰਸਗਾਹ ਬਣ ਜਾਂਦੀ ਹੈ ਤਹਿਰੀਕ ਜਿਹੜੀ। ਉਹਦੇ 'ਚ ਜਿਹੜਾ ਮੁਕਾਲਮਾ ਬੰਦਿਆਂ ਦੇ ਦਰਮਿਆਨ ਹੋ ਰਿਹਾ ਹੁੰਦਾ ਹੈ, ਲੋਕਾਂ ਦੇ ਦਰਮਿਆਨ ਜਿਹੜਾ ਮੁਕਾਲਮਾ ਹੁੰਦਾ ਹੈ, ਅਖਬਾਰ ਦੇ ਅੰਦਰ ਜਿਹੜਾ ਬਹਿਸ ਮੁਬਾਹਸਾ ਛਿੜਦਾ ਹੈ। ਫਿਰ ਉਸ ਜ਼ਮਾਨੇ ਕਿਉਂਕਿ ਉਹ ਮੀਡੀਆ ਦਾ, ਪ੍ਰਿੰਟ ਮੀਡੀਆ ਦਾ ਜ਼ਮਾਨਾ ਸੀ, ਅਤੇ ਵੀਕਲੀ ਜਿਹੜੇ ਅਖਬਾਰ ਨੇ ਉਹ ਜ਼ਰਾ ਥੋੜ੍ਹੇ ਜਿਹੇ ਜ਼ਿਆਦਾ ਸੰਜੀਦਾ ਗੱਲਾਂ ਉਹਨਾਂ 'ਚ ਹੁੰਦੀਆਂ ਸਨ। ਜਿਹੜੇ ਮੈਗਜ਼ੀਨ ਵੀਕਲੀ ਨਿਕਲਦੇ ਸਨ ਔਰ ਦੋਨੋਂ ਤਰਫ ਦੇ ਨਿਕਲਦੇ ਸਨ। ਦਾएं ਬਾਜ਼ੂ ਦੀ ਸੋਚ ਰੱਖਣ ਵਾਲਿਆਂ ਦੇ ਵੀ ਬੜੇ ਅੱਛੇ ਮੈਗਜ਼ੀਨ ਸਨ। ਕਾਬਲ ਲੋਕ ਸੁਣੋ ਵੀ, ਉਹ ਵੀ ਬੜੀ ਆਪਣੀ ਦਲੀਲ ਦੇ ਨਾਲ ਗੱਲ ਕਰਦੇ ਸਨ। ਔਰ ਤਰੱਕੀ ਪਸੰਦ ਲੋਕ ਸਨ, ਉਹਨਾਂ ਦੇ ਵੀ
ਫਿਰ ਟੀਚਰਸ ਦੇ ਅੰਦਰ ਵੀ ਗਰੋ ਹੁੰਦੇ ਸਨ ਐਸੇ, ਔਰ ਉਹ ਟੀਚਰ ਲੱਭਦੇ ਫਿਰਦੇ ਹੁੰਦੇ ਸਨ ਉਹ ਜਿਹੇ ਬੱਚੇ ਜਿਹੜੇ ਉਹਨਾਂ ਦੇ ਟੀਚਰ ਸਨ, ਉਹ ਆਪਣੇ ਲੋਕਾਂ ਦੀ ਤਰਬੀਅਤ ਕਰ ਲੈਂਦੇ ਸਨ, ਜਿਹੜੇ ਇੱਧਰ ਵਾਲੇ ਟੀਚਰ ਹੁੰਦੇ ਸਨ ਉਹ ਇੱਧਰ ਦੇ ਬੱਚਿਆਂ ਨੂੰ ਆਪਣਾ ਯੈਸ ਸਬਕ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਸਨ। ਹੁਣ ਤਾਲੀਮੀ ਇਦਾਰਿਆਂ 'ਚ ਡਿਸਕਸ਼ਨ ਖਤਮ ਹੋ ਗਈ ਹੈ ਜੀ। ਹੁਣ ਤੇ ਆਪਣਾ ਜਿਹੜੇ ਅੱਛੇ ਅਦਾਰੇ ਨੇ ਜਿੱਥੇ ਉੱਥੇ ਬੰਦਾ, ਕਿਉਂਕਿ ਇਹਨਾਂ ਤਹਿਰੀਕਾਂ ਨੇ ਜਿਹੜੀਆਂ ਪਾਕਿਸਤਾਨ ਵਿੱਚ ਚੱਲੀਆਂ ਨਾ ਜੀ, ਯੈਸ, ਉਹਨੇ ਲੋਕਾਂ ਨੂੰ ਦਿੱਤਾ ਕੁਝ ਨਹੀਂ, ਯਾਨੀ ਲੋਕਾਂ ਦੀ ਆਪਣੀ ਜ਼ਿੰਦਗੀ 'ਚ ਇਹਨਾਂ ਤਹਿਰੀਕਾਂ ਦੇ ਨਤੀਜੇ 'ਚ ਕੋਈ ਐਸੀ ਤਬਦੀਲੀ ਨਹੀਂ ਆਈ, ਨਾ ਉਹਦੀ ਮਈਸ਼ਤ ਵਿੱਚ ਔਰ ਨਾ ਉਹਦੀ ਮਾਸ਼ਰਤ ਵਿੱਚ, ਦੋਨੋਂ ਤਰੀਕੇ ਨਾਲ। ਲਿਹਾਜ਼ਾ ਲੋਕਾਂ ਨੇ ਹੁਣ ਫਿਕਰ ਜਿਹੜੀ ਹੈ ਉਹਦੀ ਜਗ੍ਹਾ ਪੇਟ ਜਿਹੜਾ ਵੇ ਉਹਨੂੰ ਉੱਤੇ ਰੱਖ ਲਿਆ। ਲਿਹਾਜ਼ਾ ਹੁਣ ਉਹ ਲੜਕਾ ਜਿਹੜਾ ਵੇ ਜਾਂ ਲੜਕੀ ਜਿਹੜੀ ਜਾ ਰਹੀ ਹੈ ਔਰ ਇੱਕ ਫੀਸ ਵੀ ਬਹੁਤ ਭਾਰੀ ਦੇ ਰਹੀ ਹੈ, ਵੱਡੀ ਫੀਸ। ਬਿਲਕੁਲ। ਤੇ ਉਹਨੂੰ ਇਹ ਬਾਹਰਲ ਉਹਦੇ ਅੰਦਰ ਇੱਕ ਅਹਿਸਾਸ ਰਹਿੰਦਾ ਹੈ ਕਿ ਮੇਰੇ ਮਾਂ ਪਿਓ ਇਤਨੀ ਵੱਡੀ ਫੀਸ ਦਿੰਦੇ ਪਏ ਨੇ ਤੇ ਮੈਂ ਕੁਝ ਬਣਨਾ ਵੇ। ਇੱਕ ਤੇ ਇਹ ਬੇਅਹਿਸਾਸ ਹੋਏਗਾ ਅਗਰ ਥੋੜੇ ਜਿਹੇ ਮਾਂ ਪਿਓ ਜਿਹੜੇ ਨੇ ਉਸ ਕੁਝ ਸੈਕਰੀਫਾਈਸ ਕਰਕੇ ਉਹਦੀ ਫੀਸ ਦਿੰਦੇ ਪਏ ਨੇ। ਅਗਰ ਕੋਈ ਮਾਂ ਪਿਓ ਐਸੇ ਨੇ ਜਿਹੜੇ ਸੈਕਰੀਫਾਈਸ ਨਹੀਂ ਕਰ ਰਹੇ, ਉਹਨਾਂ ਵਾਸਤੇ ਫੀਸ ਮੈਟਰ ਹੀ ਨਹੀਂ ਕਰਦੀ, ਤੇ ਫਿਰ ਵੀ ਉਸ ਬੱਚੇ 'ਚ ਇਹ ਜ਼ਰੂਰ ਖਿਆਲ ਹੁੰਦਾ ਹੈ ਕਿ ਮੇਰੇ ਫਲਾਣਾ ਕਜ਼ਨ ਜਿਹੜਾ ਮੇਰੇ ਤੋਂ ਵੱਡਾ ਵੇ ਉਹ ਫਲਾਣੀ ਜਗ੍ਹਾ 'ਤੇ ਲੱਗਿਆ ਤੇ ਉਹਨੂੰ ਇਹ ਸਾਇਸ਼ਾਂ ਜ਼ਿੰਦਗੀ ਦੀਆਂ ਮਿਲ ਗਈਆਂ ਜਿਹਦੇ ਨਾਲ ਉਹਦੀ ਜ਼ਿੰਦਗੀ 'ਚ ਆਜ਼ਾਦੀ ਆ ਗਈ, ਉਹ ਖੁਦ ਮੁਖਤਾਰ ਹੋ ਗਿਆ, ਉਹ ਹੁਣ ਕਿਸੇ ਦਾ ਮੁਹਤਾਜ ਨਹੀਂ ਰਿਹਾ, ਉਹਦੇ ਕੋਲ ਆਪਣੀ ਗੱਡੀ ਏ, ਆਪਣਾ ਫਲੈਟ ਏ, ਜਾਂ ਵੈਸਟ ਦੀ ਨੌਕਰੀ ਉਹਨੂੰ ਮਿਲ ਗਈ ਏ ਤੇ ਬੜੇ ਅੱਛੇ ਮਾਹੌਲ ਵਿੱਚ, ਬੜੇ ਅੱਛੇ ਦਫ਼ਤਰ 'ਚ, ਤੇ ਹੁਣ ਉਹ ਚੀਜ਼ਾਂ ਡੋਮੀਨੇਟ ਕਰ ਗਈਆਂ ਨੇ। ਉਹੀ ਇੰਡੀਵਿਜੂਅਲਿਜ਼ਮ ਦਾ ਜ਼ਮਾਨਾ ਹੈ। ਇੰਡੀਵਿਜੂਅਲਿਜ਼ਮ ਦਾ ਪਹਿਲੇ ਸਾਰੇ ਰਲ ਕੇ ਪੈਵਸਤਾ ਰਹਿ ਸ਼ਜਰ ਸੇ ਉਮੀਦੇ ਬਾਹਰ ਰੱਖ, ਕਿਉਂਕਿ ਹੁਣ ਉਹ ਅਸੀਂ ਇਜਤਮਾਹੀ ਨਤੀਜਾ ਤੇ ਕੱਢ ਕੋਈ ਨਹੀਂ ਨਾ ਸਕੇ, ਕੋਈ ਨਹੀਂ ਕੱਢ ਸਕੇ, ਜਾਂ ਤੇ ਅਸੀਂ ਉਸ ਸਾਰੀ ਤਹਿਰੀਕ ਦੇ ਨਤੀਜੇ 'ਚ ਇਜਤਮਾਹੀ ਤੌਰ ਤੇ ਕੋਈ ਇਤਨੀ ਅੱਛੀ ਸੁਸਾਇਟੀ ਬਣਾ ਦੇ। ਲੇਕਿਨ ਸੁਸਾਇਟੀ ਤੇ ਇਦਾਂ ਵੀ ਨਹੀਂ ਬਣਨ ਵਾਲੀ। ਮਸਲਨ ਇੱਕ ਡਾਕਟਰ ਹੈ ਜਿਹੜਾ ਕਿੰਗ ਐਡਵਰਡ ਤੋਂ ਪੜ੍ਹ ਕੇ ਨਿਕਲਦਾ, ਉਹਨੂੰ ਪੋਲੀਟੀਕਲ ਸੈਂਸ ਸਿਫਰ, ਤੁਸੀਂ ਇੰਟਰਨੈਸ਼ਨਲ ਰਿਲੇਸ਼ਨਸ ਸਿਫਰ, ਤੇ ਮਤਲਬ ਫਲਸਫਾ ਸਿਫਰ, ਤੇ ਉਹ ਨਿਰਾ ਡਾਕਟਰ ਤੇ ਸਿਰਫ ਫਿਰ ਗੋਲੀਆਂ ਹੀ 4 ਲਿਖ ਕੇ ਦੇਣ ਵਾਲਾ ਹੋ ਗਿਆ ਨਾ। ਉਹਦਾ ਕੀ ਕਰਨਾ? ਇਹ ਬਣ ਰਿਹਾ ਅੱਜ ਕੱਲ੍ਹ। ਬਹੁਤ ਸਾਰੇ ਡਾਕਟਰਸ ਜਿਹੜੇ ਸਨ ਉਹ ਅਫਗਾਨ ਜਹਾਦ ਦੇ ਨਾਲ ਵਾਬਸਤਾ ਹੋ ਗਏ ਸਨ। ਹੋਏ ਸਨ। ਗਲਤ ਜਾਂ ਸਹੀ, ਮੈਂ ਤੁਸੀਂ ਉਹਦੇ ਨਾਲ ਮੁਤਫਿਕ ਹੋਈਏ ਜਾਂ ਨਾ ਹੋਈਏ, ਇਹਦਾ ਮਤਲਬ ਹੈ ਕਿ ਉਹ ਫਿਕਰ ਜਿਹੜੀ ਸੀ ਉਹਨੇ ਤੇ ਆਪਣਾ ਜਗ੍ਹਾ ਬਣਾ ਲਿੱਤੀ ਸੀ, ਜ਼ਿਆਦਾ ਡਾਕਟਰ ਵੀ ਔਰ ਇੰਜੀਨੀਅਰ ਵੀ। ਔਰ ਅੱਜ ਤੱਕ ਹੁਣ ਵੀ ਜਿਹੜੀਆਂ ਤੁਹਾਡੀਆਂ ਐਕਸਟ੍ਰੀਮਿਸਟ ਹੈ ਨੇ, ਗਰੁੱਪ ਨੇ ਜਿਹੜੇ, ਉਹਨਾਂ ਦੀ ਹਮਾਇਤ ਤੁਹਾਨੂੰ ਇਹਨਾਂ ਦੇ ਅੰਦਰ ਮਿਲ ਜਾਂਦੀ ਹੈ, ਕਿਧਰੇ ਨਾ ਕਿਧਰੇ ਮਿਲਦੀ ਹੈ। ਇਹਦਾ ਮਤਲਬ ਹੈ ਕਿ ਜਿਸ ਫਿਕਰ ਨੂੰ ਮੈਂ ਅਪਣਾਇਆ, ਉਸ ਫਿਕਰ ਨੂੰ ਤਾਂ ਰਿਆਸਤ ਨੇ ਜ਼ਬਰ ਦੇ ਨਾਲ ਖ਼ਤਮ ਕਰ ਦਿੱਤਾ। ਲੇਕਿਨ ਰਿਆਸਤ ਨੇ ਆਪਣੀ ਕਵਤ ਜਿਹੜੀ ਹੈ, ਆਪਣੀ ਤਾਕਤ, ਆਪਣੀ ਸਲਾਹੀਅਤ ਔਰ ਆਪਣੇ ਵਸਾਇਲ ਜਿਸ ਫਿਕਰ ਨੂੰ ਦਿੱਤੇ, ਉਹ ਛਾ ਗਈ। ਔਰ ਉਹ ਹੁਣ ਅੱਜ ਰਿਆਸਤ ਨੂੰ ਮੇਰੀ ਫਿਕਰ ਨਹੀਂ ਚੈਲੰਜ ਕਰ ਰਹੀ, ਮੇਰੀ ਫਿਕਰ ਅੱਜ ਵੀ ਰਿਆਸਤ ਨੂੰ ਰਸਤੇ ਦੇ ਰਹੀ ਹੈ। ਔਰ ਰਿਆਸਤ ਭਾਵੇਂ ਉਤਲੇ ਮੂੰਹ ਨਾਲ ਹੀ, ਲੇਕਿਨ ਉਹਨਾਂ ਰਸਤਿਆਂ ਨੂੰ ਅਪਣਾ ਵੀ ਰਹੀ ਹੈ। ਬਿਲਕੁਲ ਸਹੀ ਹੈ। ਔਰ ਜਿਸ ਫਿਕਰ ਨੂੰ ਖੁਦ ਰਿਆਸਤ ਨੇ ਜਨਮ ਦਿੱਤਾ, ਤਾਕਤਵਰ ਬਣਾਇਆ, ਤਵਾਨਾ ਕੀਤਾ, ਹੁਣ ਰਿਆਸਤ ਦੇ ਜਦੋਂ ਗਲੇ ਪਈ ਆ ਕੇ, ਤੇ ਹੁਣ ਉਹਦੇ ਕੋਲੋਂ ਰਿਆਸਤ ਜਾਨ ਛੁਡਾਉਣ ਵਾਸਤੇ ਵੀ ਆਪਣੀ ਪੂਰੀ ਕਾਵਿਸ਼ ਕਰਦੀ ਪਈ ਹੈ। ਤੇ ਇਹਦੇ ਇਹ ਹਾਸਲ ਜੇ, ਤੇ ਇਹਦੇ 'ਚ ਫਿਰ ਲੋਕਾਂ ਨੇ ਆਪਣੇ ਆਪਣੇ ਰਾਹ ਲੱਭ ਲਿੱਤੇ। ਬਹੁਤ ਅੱਛੇ। ਮੈਂ ਤੁਹਾਨੂੰ ਇਹਦੇ 'ਤੇ ਇੱਕ ਗੱਲ ਸੁਣਾਉਂਦੀ ਹਾਂ। ਮੇਰਾ ਤਾਲੁਕ ਜਿਹੜਾ ਹੈ
ਮੇਰੀ ਜਿਹੜੀ ਇਬਤਦਾਈ ਤਾਲੀਮ ਹੈ ਉਹ ਮਦਰਸੇ ਦੀ ਹੈ, ਠੀਕ ਹੈ, ਦਿਓਬੰਦ। ਤੇ ਇਸ ਕਰਕੇ ਸਾਡੇ ਜਿਹੜੇ ਇਰਦ ਗਿਰਦ ਆਲਿਮ ਨੇ, 2-4 ਉਹ ਮੇਰੇ ਦੋਸਤ ਵੀ ਨੇ, ਪਤਾ ਹੈ ਕਿ ਕੀ ਹੋ ਰਿਹਾ, ਕੀ ਚੱਲ ਰਿਹਾ। ਤੇ ਇੱਕ ਦੋਸਤ ਨੇ ਕਰਾਚੀ ਤੇ ਬੜਾ ਵੱਡਾ ਉਹਨਾਂ ਦਾ ਮਦਰਸਾ ਹੈ, ਉਹਨਾਂ ਮੈਨੂੰ ਇਹ ਗੱਲ ਕਹੀ, ਉਹਨਾਂ ਕਿਹਾ ਇਸ ਵੇਲੇ ਦਿਓਬੰਦ ਨੂੰ ਸਭ ਤੋਂ ਜ਼ਿਆਦਾ ਖਤਰਾ ਦਿਓਬੰਦ ਤੋਂ ਹੈ। ਜੀ, ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਦੇ ਉੱਤੇ ਸਭ ਤੋਂ ਜ਼ਿਆਦਾ ਹਮਲੇ ਦਿਓਬੰਦੀ ਤਾਲੀਮ ਫਿਕਰ, ਬਲਕਿ ਉਹਨਾਂ ਦੇ ਆਪਣਾ ਮਦਰਸਾ ਜਿਹੜਾ ਨਾ, ਇਹ ਜਿਹੜਾ ਅਕੋੜਾ ਖਟਕ ਵਾਲਾ ਮਦਰਸਾ ਵੇ, ਉਹ ਇਹਨਾਂ ਦੇ ਮਕਤਬਾ ਫਿਕਰ ਦਾ ਮਦਰਸਾ ਸੀ। ਔਰ ਅਕੋੜਾ ਖਟਕ ਦੇ ਜਿਹੜੇ ਮੁਹਤਮਿਮ ਸਨ ਪਹਿਲੇ, ਜਿਹੜੇ ਇੱਕ ਤੇ ਹੁਣ ਹਾਲ ਵਿੱਚ ਕਿਧਰੇ ਵਿਚਾਰੇ ਮਰਡਰ ਹੋਏ ਸਨ ਨਾ, ਉਹਨਾਂ ਦੇ ਵਾਲਿਦ ਦੇ ਮੁਹਤਮਿਮ, ਉਹਨਾਂ ਦੇ ਵਾਲਿਦ ਸਨ। ਤੇ ਉਹ ਜਿਹੜੇ ਸਨ, ਉਹ ਔਰ ਮੁਫਤੀ ਸਾਹਿਬ ਯਾਨੀ ਫਜ਼ਲੁਰ ਰਹਿਮਾਨ ਦੇ ਵਾਲਿਦ ਸਾਹਿਬ, ਇਹ ਤੇ ਇੱਕੋ ਸਨ, ਮੁਫਤੀ ਮਹਿਮੂਦ ਸਾਹਿਬ। ਔਰ ਅਕੋੜਾ ਖਟਕ ਇਹਨਾਂ ਦਾ ਇੱਕ ਮਿਸਾਲੀ ਦਰਸਗਾਹ ਹੁੰਦੀ ਸੀ, ਔਰ ਉਹ ਤਾਲਿਬਾਨ ਇਹਨਾਂ ਨੂੰ ਆਪਣਾ ਉਸਤਾਦ ਮੰਨਦੇ ਨੇ ਸਾਰਿਆਂ ਨੂੰ, ਲੇਕਿਨ ਉਹਨਾਂ ਦੀ ਜਾਨ ਨੂੰ ਸਭ ਤੋਂ ਜ਼ਿਆਦਾ ਖਤਰੇ ਜਿਹੜੇ ਨੇ ਹੁਣ ਉਹਨਾਂ ਕੋਲੋਂ ਹੀ ਨੇ। ਮੌਲਾਨਾ ਸਮੀਉਲ ਹਕ ਸਹੀ ਨਾਲ ਹੈ, ਸਮੀਉਲ ਹਕ ਦੇ ਮੈਂ ਵਾਲਿਦ ਦੀ, ਹਾਂ ਮੈਨੂੰ ਇਹ ਨਾਂ ਨਹੀਂ ਸੀ ਯਾਦ ਆ ਰਿਹਾ। ਉਹ ਬਹੁਤ ਹੀ ਹਕੀਕੀ ਮਾਨੇ ਚ ਉਸਤਾਦ ਸਨ। ਦੁਨਿਆਵੀ ਚੀਜ਼ਾਂ ਨਾਲ ਉਹਨਾਂ ਦਾ ਤਲਕ ਬਿਲਕੁਲ ਨਾ ਹੋਣ ਦੇ ਬਰਾਬਰ ਸੀ। ਉਹਨਾਂ ਦੀ ਫਿਕਰ ਦੇ ਨਾਲ ਤੁਸੀਂ ਇਖਤਲਾਫ ਕਰ ਸਕਦੇ ਹੋ, ਲੇਕਿਨ ਉਹ ਕਿਰਦਾਰ ਉਹਨਾਂ ਦਾ ਪੁਖਤਾ ਕਿਰਦਾਰ ਸੀ ਆਪਣੀ ਫਿਕਰ ਦੇ ਨਾਲ। ਉਸ ਦੌਰ ਤੱਕ ਤਕਰੀਬਨ ਸਾਰੇ ਆਲਿਮ ਇੱਦਾਂ ਹੀ ਹੁੰਦੇ ਸਨ। ਅੱਛਾ, ਮੈਨੂੰ ਜਿਹੜੀ ਉਹਨਾਂ ਗੱਲ ਸੁਣਾਈ ਕਿ ਇਸ ਵੇਲੇ ਜੋ ਇਹਨਾਂ ਨੂੰ ਕਹਿੰਦੇ ਨੇ ਬਿਨਾਤ ਦੇ ਮਦਰਸੇ, ਜਿਹੜੀਆਂ ਲੜਕੀਆਂ ਦੇ, ਔਰਤਾਂ ਦੇ ਮਦਰਸੇ, ਔਰ ਜਿਹੜੇ ਮੁੰਡਿਆਂ ਦੇ ਨੇ ਮਦਰਸੇ, ਇਹਨਾਂ ਦਾ ਰੇਸ਼ੋ ਹੈ ਕਿ ਅਗਰ 6000 ਬੱਚਾ ਮੇਲ ਹੈ ਤੇ 18000 ਫੀਮੇਲ ਹੈ, ਇਹ ਰੇਸ਼ੋ ਚੱਲ ਰਿਹਾ। ਔਰ ਇੱਕ ਮਦਰਸੇ ਵਿੱਚ ਦਿਓਬੰਦ ਦੇ ਇੱਕ ਕੁੜੀ ਨੇ ਦੂਜੀ ਕੁੜੀ ਦਾ ਮਰਡਰ ਕੀਤਾ। ਕਿਉਂ? ਉਹਨੇ ਮੌਲਾਨਾ ਤਾਰਿਕ ਜਮੀਲ ਦੀ ਸ਼ਾਨ 'ਚ ਗੁਸਤਾਖੀ ਕੀਤੀ ਹੈ ਤੇ ਉਹਨੇ ਬਲਾਸਫੇਮੀ ਦੇ ਉਹਦੇ ਵਿੱਚ ਆਪਣੇ ਹੀ ਮਦਰਸੇ ਵਿੱਚ ਇੱਕ ਕੁੜੀ ਨੂੰ ਮਾਰ ਦਿੱਤਾ। ਇਹ ਚੱਲ ਰਿਹਾ, ਜੇ ਤੁਸੀਂ ਕਹਿ ਰਹੇ ਹੋ ਨਾ ਹੁਣ ਆਪਣੇ ਹੀ ਮੂੰਹ ਨੂੰ ਆ ਰਹੀ ਹੈ ਉਹ ਚੀਜ਼ ਐਵੇਂ। ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਕਿ ਉਹਨਾਂ ਤਹਿਰੀਕਾਂ ਦਾ ਕੀ ਬਣਿਆ, ਮੇਰਾ ਖਿਆਲ ਹੈ ਕਿ ਤਹਿਰੀਕ ਕੋਈ ਵੀ ਨਾਕਾਮ ਨਹੀਂ ਹੁੰਦੀ, ਉਹਦਾ ਕਿਧਰੇ ਨਾ ਕਿਧਰੇ ਲੇਅਰਸ ਵਿੱਚੋਂ ਮੌਜੂਦ ਹੈ। ਜਿੱਥੋਂ ਕੱਲ ਨੂੰ ਦੁਬਾਰਾ ਸ਼ੁਰੂ ਹੋਏਗੀ ਉੱਥੋਂ ਹੋਏਗੀ, ਉਹ ਨਵੇਂ ਸਿਰੇ ਤੋਂ ਨਹੀਂ ਹੋਏਗੀ। ਇਹ ਗੱਲ ਠੀਕ ਹੈ ਤੁਹਾਡੀ, ਇਹ ਗੱਲ ਤੁਹਾਡੀ ਠੀਕ। ਹਾਂ, ਯਾਨੀ ਅਸੀਂ ਨਾਕਾਮੀ ਜਿਹੜੀ ਹੁੰਦੀ ਹੈ ਇੱਕ ਆਰਜ਼ੀ ਤਾਤਲ ਹੈ, ਕੋਈ ਵੀ ਨਹੀਂ, ਇੱਕ ਆਰਜ਼ੀ ਤਾਤਲ ਆਉਂਦਾ ਹੈ ਕਿ ਜਦੋਂ ਲੋਕ ਸਮਝਦੇ ਨੇ ਕਿ ਇਹ ਆਪਣੇ ਨਤਾਇਜ ਨਹੀਂ ਦੇ ਰਹੀ, ਤਾਂ ਫਿਰ ਇਜਤਮਾਈ ਚੀਜ਼ਾਂ ਛੋੜ ਕੇ ਇਨਫਰਾਦੀ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹਦੀ ਤਰਫ ਮਾਇਲ ਹੋ ਜਾਂਦੇ ਨੇ। ਲੇਕਿਨ ਬਹਰਹਾਲ ਇਨਸਾਨ ਜਿਹੜਾ ਉਹ ਤੇ ਇੱਕ ਐਸੀ ਨਸਲ ਤੋਂ ਤਲਕ ਰੱਖਦਾ ਜਿਹੜਾ ਇਜਤਮਾਈ ਤੌਰ ਤੇ ਹੀ ਪਨਪਦੀ ਹੈ। ਸੋਸ਼ਲ ਐਨੀਮਲ ਹੈ, ਉਹ ਫਿਰ ਵਾਪਸ ਆਉਂਦਾ। ਇਹ ਗੱਲ ਠੀਕ ਹੈ ਤੁਹਾਡੀ। ਉਹ ਤੇ ਰਵੇਗਾ। ਮਿਸਾਲ ਦੇ ਤੌਰ ਤੇ ਜੀਨਸ ਵਿੱਚ 2 ਨਸਲਾਂ ਵਿੱਚ ਕੋਈ ਜੀਨ ਸੋ ਜਾਂਦਾ, ਤੀਸਰੀ ਨਸਲ 'ਚ ਹੋਰ ਜ਼ਿਆਦਾ ਤਾਕਤ ਨਾਲ ਆ ਜਾਂਦਾ ਹੈ ਕੋਈ ਵੀ ਟ੍ਰੇਟ, ਫਿਰ 2 ਨਸਲਾਂ ਪਤਾ ਹੀ ਨਹੀਂ ਹੁੰਦਾ। ਫਿਰ ਜ਼ਿੰਦਗੀ ਤੇ ਇਦਾਂ ਹੀ ਹੈ। ਔਰ 100 ਸਾਲ ਤੇ ਕੁਝ ਵੀ ਨਹੀਂ ਨੇ ਕਿਸੇ ਕੌਮ ਦੀ ਹਿਸਟਰੀ 'ਚ 100 ਸਾਲ ਦੇ ਜਿਹੜੇ ਵਾਕਿਆਤ ਹੁੰਦੇ ਨੇ ਅੱਧੀ ਲਾਈਨ ਵਿੱਚ ਲਿਖੇ ਹੁੰਦੇ ਨੇ। ਐਗਜ਼ੈਕਟਲੀ। ਜੰਗੇ ਪਲਾਸੀ ਅਵਲ ਔਰ ਜੰਗੇ ਪਲਾਸੀ ਦੋਮ ਜਿਹੜੇ ਨੇ ਉਹਨਾਂ ਦਾ ਜ਼ਿਕਰ ਇਸੇ ਤਰ੍ਹਾਂ ਹੁੰਦਾ। ਬਿਲਕੁਲ ਜੰਗੇ ਪਲਾਸੀ ਅਵਲ ਹੋਈ ਔਰ ਫਿਰ ਜੰਗੇ ਪਲਾਸੀ ਦੋਮ। ਹਾਂ। ਤੇ 100 ਸਾਲ ਤੇ 80 ਸਾਲ ਕੀ ਨੇ, ਕੁਝ ਵੀ ਨਹੀਂ ਹੈਗੇ। ਅਸੀਂ ਜਦੋਂ ਪੜ੍ਹਦੇ ਸੀ ਤੁਹਾਨੂੰ ਦੱਸਿਆ ਜਾਂਦਾ ਸੀ ਦਿੱਲੀ ਤੇ 7 ਹਮਲੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਵੀ ਇੱਕ ਜੁਮਲੇ 'ਚ ਹੋ ਜਾਂਦਾ। ਦਿੱਲੀ 7 ਦਫਾ ਉਜੜੀ, ਖਤਮ ਹੋ ਗਈ। ਈਵਨ ਮਹਿਮੂਦ ਗਜ਼ਨਵੀ ਕੇ 12 ਹਮਲੇ ਇੱਕ ਲਾਈਨ 'ਚ ਅਸੀਂ ਕਦੀ ਡਿਸਕਸ ਵੀ ਨਹੀਂ ਕੀਤਾ ਕਿ ਉਹ ਕਿੰਨੇ ਫਾਸਲੇ ਤੋਂ ਸਨ। 12 ਨਹੀਂ 17 ਹਮਲੇ, ਸੌਰੀ। ਜਦੋਂ ਬੱਚਾ ਪਹਿਲੇ ਦਿਨ ਸਕੂਲ ਆਉਂਦਾ ਔਰ ਉਹਨੂੰ ਪਤਾ ਲੱਗਦਾ ਕਿ ਉਹਨੇ ਘਰ ਜਿੰਨਾ ਸਿੱਖਿਆ ਸੀ ਉਹ ਤੇ ਸਾਰਾ ਗਲਤ ਸੀ, ਉਹਨੂੰ ਮਾਂ ਕਹਿੰਦੀ ਬੂਹਾ ਬੰਦ ਕਰਾ। ਐਗਜ਼ੈਕਟਲੀ। ਤੋ ਸਕੂਲ ਵਿੱਚ ਉਹਨੂੰ ਟੀਚਰ ਕਹਿੰਦਾ ਸ਼ਟ ਦ ਡੋਰ। ਯੈਸ। ਹੁਣ ਉਹ ਸ਼ਟ ਔਰ ਡੋਰ ਉਹ ਵਿਚਾਰੇ ਵਾਸਤੇ ਅਜਨਬੀ ਚੀਜ਼ਾਂ ਨੇ। ਯੈਸ। ਉਹ ਉੱਥੇ ਉਹਨੂੰ ਟੀਚਰ ਤੋਂ ਡਰ ਆਉਣਾ ਸ਼ੁਰੂ ਹੋ ਜਾਂਦਾ ਹੈ, ਸਕੂਲ ਤੋਂ ਡਰ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹ ਸਕੂਲ ਤੋਂ ਨੱਸਦਾ ਮਾਂ ਦੀ ਤਰਫ। ਯੈਸ। ਔਰ ਉਹ ਸਕੂਲ ਬੋਲਦਾ ਨਹੀਂ ਹੈ। ਅਕਸਰ ਬੱਚੇ ਜਿਹੜੇ ਸਕੂਲ ਚੁੱਪ ਰਹਿ ਕੇ ਉਹ ਟਾਈਮ ਗੁਜ਼ਾਰਦੇ ਨੇ ਜੀ, ਇਸੇ ਵਾਸਤੇ ਉਹ ਬੱਚਾ ਬਜਾਏ ਇਸ ਦੇ ਕਿ ਉਹਦੇ ਤੇ ਗੌਰ ਕਰਦਾ ਕਿ ਮੇਰੇ ਜ਼ਿਹਨ 'ਚ ਕੀ ਸਵਾਲ ਨੇ,
ਮੈਂ ਉਹ ਟੀਚਰ ਕੋਲੋਂ ਪੁੱਛਾਂ ਜਾਂ ਕੁਝ ਹੋਰ ਆਪਣੇ ਕਨਸੈਪਟਸ ਤੇ ਜਾਵਾਂ, ਉਹ ਇੱਕ ਜ਼ਬਾਨ ਦੇ ਚੱਕਰ 'ਚ ਫਸ ਕੇ ਰਹਿ ਜਾਂਦਾ। ਯਾਨੀ ਪਹਿਲੀ ਗੱਲ ਤੇ ਵੀ ਕਿ ਅਸੀਂ ਬਚਪਨ ਹੀ 'ਚ ਬੱਚੇ ਨੂੰ ਸਕੂਲ ਤੋਂ ਡਰਾਉਣਾ ਸ਼ੁਰੂ ਕਰਨੇ ਆ ਨਾ ਕਿ ਤੂੰ ਅਗਰ ਸ਼ਰਾਰਤਾਂ ਬੰਦ ਨਾ ਕੀਤੀਆਂ ਮੈਂ ਤੈਨੂੰ ਸਕੂਲੇ ਛੋੜ ਆਉਣਾ। ਯੈਸ। ਤੇ ਉਹ ਸਮਝਦਾ ਕਿ ਸਕੂਲ ਛੋੜਨਾ ਇੱਕ ਸਜ਼ਾ ਹੈ ਤੇ ਇੱਕ ਸਜ਼ਾ ਦੇ ਤੌਰ ਤੇ ਅਸੀਂ ਇੰਟਰੋਡਿਊਸ ਕਰਾਂਗੇ। ਫਿਰ ਉਸ ਅਕੂਬਤ ਖਾਨੇ ਨੂੰ ਜਿਹਨੂੰ ਅਸੀਂ ਇੰਟਰੋਡਿਊਸ ਕਰਾਇਆ ਬੱਚੇ ਦੇ ਕੋਲ, ਉੱਥੇ ਜਲਾਦ ਦੀ ਸ਼ਕਲ ਵਿੱਚ ਕਿੰਨਾ ਟੀਚਰ ਮੌਜੂਦ ਹੈ। ਹਾਂ, ਅਜਨਬੀ ਹੈ ਨਾ, ਅਜਨਬੀ ਜਲਾਦ ਹੀ ਹੁੰਦਾ। ਲੇਕਿਨ ਅਗਰ ਤੁਸੀਂ ਸਕੂਲ ਉਹਦਾ ਦੂਸਰਾ ਘਰ ਬਣਾ ਦਿਓ, ਯੈਸ, ਔਰ ਉੱਥੇ ਮਾਂ ਦੀ ਰਿਪਲੇਸਮੈਂਟ, ਭੈਣ ਦੀ ਰਿਪਲੇਸਮੈਂਟ, ਭਰਾ ਦੀ ਰਿਪਲੇਸਮੈਂਟ, ਪਿਓ ਦੀ ਰਿਪਲੇਸਮੈਂਟ ਹੋਵੇ, ਮਤਬਾਦਲ ਹੋਣ ਉੱਥੇ, ਤੇ ਸਕੂਲ ਉਹਦੇ ਵਾਸਤੇ ਘਰ ਹੋਏਗਾ, ਉਹ ਇੰਜੋਏ ਕਰੇਗਾ ਸਕੂਲ ਨੂੰ। ਹਾਂ, ਲੇਕਿਨ ਅਸੀਂ ਸਕੂਲ ਨੂੰ ਘਰ ਕਿਉਂ ਬਣਾਈਏ? ਅਸੀਂ ਸਕੂਲ ਨੂੰ ਘਰ ਨਹੀਂ ਬਣਾਉਂਦੇ। ਸਾਡੇ ਇਦਾਰਿਆਂ ਦਾ ਵੀ ਇਹੋ ਹੀ ਹੈ। ਅਸੀਂ ਉਹਨਾਂ ਨੂੰ ਹੋਮਲੀ ਫੀਲ ਨਹੀਂ ਕਰਾਉਣਾ ਚਾਹੁੰਦੇ ਕਿਸੇ ਵੀ ਇਦਾਰੇ ਨੂੰ। ਅਸੀਂ ਉਹ ਫੀਲ ਕਰਾਉਂਦੇ ਹਾਂ ਕਿ ਇਹ ਕਿਸੇ ਦਫ਼ਤਰ ਆਇਆ ਔਰ ਕਿਸੇ ਅਫਸਰ ਨਾਲ ਮਿਲ ਰਿਹਾ ਹੈ। ਵੀ ਜਿਸ ਤਰ੍ਹਾਂ ਦੁਨੀਆ 'ਚ ਜਿਤਨੀਆਂ ਤਰੱਕੀ ਯਾਫਤਾ ਕੌਮਾਂ ਨੇ, ਉਹਨਾਂ 'ਚ ਥਾਣਾ ਜਿਹੜਾ ਵੇ ਉਹ ਉਹਦੇ ਸ਼ਹਿਰੀ ਵਾਸਤੇ ਉਹਦੇ ਤਹੱਫੁਜ਼ ਦਾ ਯੈਸ ਇੱਕ ਜਗ੍ਹਾ ਵੇ, ਔਰ ਵਰਦੀ, ਪੁਲਿਸ ਦੀ ਵਰਦੀ ਜਿਹੜੀ ਹੈ ਉਹ ਉਹਦੇ ਮੁਹਾਫਿਜ਼ ਯੈਸ ਉਹਨੂੰ ਆਪਣਾ ਨਜ਼ਰ ਆਉਂਦਾ। ਸਾਡੇ ਇੱਥੇ ਥਾਣਾ ਜਿਹੜਾ ਵੇ ਉਹ ਉਹਨੂੰ ਇੱਕ ਤਹੱਫੁਜ਼ ਦੀ ਬਜਾਏ ਅਦਮੇ ਤਹੱਫੁਜ਼ ਦੀ ਨਿਸ਼ਾਨੀ ਹੈ ਕਿ ਇਹਦੇ ਅੰਦਰ ਮੈਂ ਗਿਆ ਤੇ ਮੇਰੀ ਖੈਰ ਕੋਈ ਨਹੀਂ, ਇੱਥੋਂ ਕਿਧਰੇ ਮੂੰਹ ਪਰੇ ਕਰਕੇ ਇਹਦੇ ਕੋਲੋਂ ਦੂਰੋਂ ਹੋ ਕੇ ਲੰਘ ਜਾਓ। ਔਰ ਵਰਦੀ ਵਾਲਾ ਆਦਮੀ ਜਿਹੜਾ ਵੇ ਪੁਲਿਸ ਦਾ, ਉਹਦੀ ਸ਼ਕਲ 'ਚ ਉਹਨੂੰ ਇੱਕ ਲੁਟੇਰਾ ਨਜ਼ਰ ਆਉਂਦਾ ਹੈ। ਇਹਨੇ ਹੁਣ ਮੇਰੇ ਕੋਲੋਂ ਪੈਸੇ ਮੰਗਣੇ ਨੇ ਔਰ ਮੈਂ ਆਪਣਾ ਮਸਲਾ ਤੇ ਇਹਦੇ ਤੱਕ ਲੈ ਕੇ ਹੀ ਨਹੀਂ ਜਾਣਾ, ਕੁਝ ਵੀ ਹੋ ਜਾਏ। ਉਹ ਤੇ ਨਵੀਂ ਮੁਸੀਬਤ ਪੈ ਜਾਏਗੀ ਜੀ। ਇਹ ਤੁਹਾਡੀ ਗੱਲ ਠੀਕ ਹੈ ਐਵੇਂ ਜੀ। ਤੇ ਉਹ ਅਸੀਂ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਨਾਲ ਲੋਕਾਂ ਦੀ ਮੁਹੱਬਤ ਹੋਣੀ ਚਾਹੀਦੀ ਹੈ, ਉਹਨਾਂ ਨੇ ਆਪਣਾ ਕਿਰਦਾਰ ਖੁਦ ਇਸ ਤਰ੍ਹਾਂ ਦਾ ਬਣਾ ਲਿੱਤਾ ਹੈ ਕਿ ਉਹਨਾਂ ਤੋਂ ਲੋਕਾਂ ਨੂੰ ਦੂਰੀ ਜਿਹੜੀ ਹੈ ਉਹ ਡਰ ਆਉਂਦਾ ਹੈ। ਉਹ ਦੂਰੀ ਨੂੰ ਬਿਹਤਰੀ ਸਮਝਦੇ ਨੇ। ਮੈਂ ਸਖਤ ਲਫ਼ਜ਼ ਨਹੀਂ ਬੋਲਦਾ ਨਹੀਂ, ਤੁਸੀਂ ਬਹੁਤ ਬੈਲੈਂਸ ਤਰੀਕੇ ਨਾਲ ਹਰ ਗੱਲ ਨੂੰ ਕਰ ਰਹੇ ਹੋ। ਹਾਂ, ਇਹ ਹਾਲਾਤ ਨੇ। ਮੈਂ ਆਪ ਸੋਚੀ ਪੈ ਗਈ ਹਾਂ ਕਿ ਅਸੀਂ ਕਰ ਕੀ ਰਹੇ ਹਾਂ। ਹਰ ਮਹਿਕਮੇ ਵਿੱਚ ਸਾਡਾ ਇਹੋ ਹੀ ਬਿਹੇਵੀਅਰ ਹੈ। ਅੱਛਾ, ਇਹੋ ਹੀ ਵਜ੍ਹਾ ਕਿ ਓਨਰਸ਼ਿਪ ਨਹੀਂ ਹੈਗੀ ਜੀ। ਇਹੀ ਵਜ੍ਹਾ ਕਿ ਓਨਰਸ਼ਿਪ, ਕਿਉਂਕਿ ਉਹ ਇਦਾਰਾ ਮੇਰਾ ਤਾਂ ਨਹੀਂ ਮੈਨੂੰ ਲੱਗਦਾ। ਮੈਨੂੰ ਤਾਂ ਲੱਗਦਾ ਇਹਦੀ ਜਿਸ ਦਿਨ ਮੈਂ ਕੁਰਸੀ ਪਰ ਨਾਂਗਾ ਮੈਨੂੰ ਜ਼ਰਾ ਸਾਹ ਠੰਡ ਪੈ ਗਈ। ਇਹ ਓਨਰਸ਼ਿਪ ਹੋਣੀ ਚਾਹੀਦੀ ਹੈ। ਯੈਸ, ਸਕੂਲ ਤੋਂ ਲੈ ਕੇ ਤੇ ਰਿਆਸਤ ਦੇ ਹਰ ਅਦਾਰੇ ਦੀ ਉਹ ਮੈਨੂੰ ਆਪਣਾ ਸਮਝੇ ਔਰ ਮੈਂ ਉਹਨੂੰ ਆਪਣਾ ਸਮਝਾਂ। ਉਹ ਦੋ ਤਰਫਾ ਹੁੰਦਾ। ਇਹ ਦੋ ਤਰਫਾ ਹੁੰਦਾ। ਲੇਕਿਨ ਅਸੀਂ ਬਦਕਿਸਮਤੀ ਸਾਡੀ ਹੈ ਕਿ ਪਹਿਲੇ ਅੰਗਰੇਜ਼ ਸੀ, ਅੰਗਰੇਜ਼ ਦੇ ਜ਼ਮਾਨੇ 'ਚ ਜ਼ਹਿਰ ਉਹ ਆਪਣਾ ਨਹੀਂ ਸਨ ਸਮਝਦੇ ਤੇ ਅਸੀਂ ਉਹਨਾਂ ਨੂੰ ਆਪਣਾ ਨਹੀਂ ਸਨ ਸਮਝਦੇ ਤੇ ਉਹਨਾਂ ਤੋਂ ਛੁਟਕਾਰਾ ਤੇ ਅਸੀਂ ਲੈ ਲਿੱਤਾ। ਤੇ ਲੇਕਿਨ ਉਸ ਛੁਟਕਾਰੇ ਤੋਂ ਬਾਅਦ ਜਿਹੜਾ ਇਹਨਾਂ ਅਦਾਰਿਆਂ ਦਾ ਤਸਲਸਲ ਸੀ ਉਹ ਹੀ ਰਿਹਾ, ਉਹ ਉਸੇ ਤਰ੍ਹਾਂ ਰਿਹਾ। ਉਹਦੇ 'ਚੋਂ ਕਲੋਨੀਅਲ ਬਿਹੇਵੀਅਰ ਜਿਹੜਾ ਸੀ ਉਹ ਨਹੀਂ ਖਤਮ ਹੋਇਆ। ਔਰ ਉਹ ਕਲੋਨੀਅਲ ਬਿਹੇਵੀਅਰ ਇਹ ਵੇਖ ਕੇ ਤੁਸੀਂ ਸਾਰੇ ਗਲਤ ਹੋ, ਸਿਰਫ ਮੈਂ ਠੀਕ ਹਾਂ, ਔਰ ਜੋ ਮੈਨੂੰ ਪਤਾ ਹੈ ਉਹ ਤੁਹਾਨੂੰ ਪਤਾ ਹੀ ਨਹੀਂ। ਤੁਹਾਡਾ ਫਾਇਦਾ ਵੀ ਮੈਨੂੰ ਪਤਾ ਹੈ, ਯੈਸ, ਔਰ ਤੁਹਾਡੀ ਬਿਹਤਰੀ ਵੀ ਮੈਨੂੰ ਪਤਾ ਹੈ। ਯੈਸ। ਇਹ ਸੈਂਟਰਲ ਪੰਜਾਬ ਦੀ ਵੀ ਸਾਈਕੀ ਨਹੀਂ, ਮਾਫ ਕਰਨਾ ਮੈਨੂੰ। ਮੇਰੇ ਖਿਆਲ 'ਚ ਇਹ ਹਰ ਬਾਲਾਦਸਤੀ ਇਹ ਸਾਈਕੀ ਹੁੰਦੀ ਹੈ। ਇਹਦਾ ਕੋਈ ਤਲਕ ਨਹੀਂ। ਤੇਰਾ ਕੀ ਖਿਆਲ ਹੈ? ਬਲੋਚਿਸਤਾਨ ਦੇ ਸਰਦਾਰ ਦੀ ਇਹ ਸਾਈਕੀ ਨਹੀਂ? ਹੁਣ ਤੇ ਉੱਥੇ ਸਰਦਾਰ ਵੀ ਵਿਚਾਰਾ ਬਸ ਹੋ ਗਿਆ। ਜਿਹੜਾ ਵੀ ਆਵੇ ਉਹਦੀ ਸਾਈਕੀ ਇਹ ਨਹੀਂ ਹੈ। ਉਹ ਯੈਸ, ਜਾਂ ਉਹਨਾਂ ਸਰਦਾਰਾਂ ਦੀਆਂ ਨਿੱਛਾਂ ਜਿਹੜੀਆਂ ਉੱਥੇ ਬਾਕੀ ਨੇ, ਚੱਲ ਨਿੱਛਾਂ ਤੇ ਹੈ ਨੇ ਨਾ। ਹਾਂ ਠੀਕ ਹੈ, ਯੈਸ ਹੈ ਵੇ, ਯੈਸ ਸਿੰਧੀ ਵਡੇਰਾ ਤੇ ਹੈ ਬਿਲਕੁਲ, ਉਹਦੀ ਵੀ ਉਹੀ ਸਾਈਕੀ ਹੈ। ਔਰ ਆਪਣਾ ਪੰਜਾਬ ਦਾ ਜਾਗੀਰਦਾਰ ਵੀ ਹੈ ਤੇ ਖੈਬਰ ਪਖਤੂਨਖਵਾ ਦਾ, ਹਾਂ ਬਿਲਕੁਲ ਠੀਕ ਹੈ, ਬਾਲਾਦਸਤ ਜਿੱਥੇ ਵੀ ਹੈ ਜਿਹੜਾ ਬਾਲਾਦਸਤ ਹੈ ਤੇ ਉਹ ਇੱਕੋ ਤਰ੍ਹਾਂ ਹੀ ਨੇ ਸਾਰੇ। ਇਹਦੇ 'ਚ ਸੈਂਟਰਲ ਪੰਜਾਬ ਜਾਂ ਨਾ ਦੀ ਤਾਂ ਨਹੀਂ ਗੱਲ ਹੈ। ਐਵੇਂ ਨਾ ਪੰਜਾਬੀਆਂ ਨੂੰ ਨਾ ਹਰਲੇ ਮਲਾਮਤ ਕਰੀ ਜਾਇਆ। ਨਹੀਂ, ਇੱਥੇ ਤੇ ਆਮ ਬੰਦਾ ਵੀ ਕਹਿੰਦਾ ਨਾ, ਉਹ ਨਹੀਂ ਤੈਨੂੰ ਕੁਝ ਨਹੀਂ ਪਤਾ, ਮੈਂ ਦੱਸਦਾ ਵਾਂ। ਉਹ ਬਈ ਇਹ ਘਰ ਹੀ ਤੁਹਾਡਾ
ਵੱਡਾ ਭਰਾ ਵੀ ਇਹੀ ਕਹਿੰਦਾ। ਹਾਂ ਉਹੀ ਨਾ, ਮਾਂ ਵੀ ਇਹੀ ਕਹਿੰਦੀ ਹੈ। ਯੈਸ, ਸਵਾਲ ਕਰਨਾ ਜਿਹੜਾ ਵੇ ਸਾਡੇ ਪੂਰੇ ਦੇ ਪੂਰੇ ਕਿੰਨਾ ਇਸ ਖਿੱਤੇ ਦੇ ਲੋਕਾਂ 'ਚ ਸਵਾਲ ਕਰਨਾ ਗੁਨਾਹ ਹੈ, ਬਲਕਿ ਸਵਾਲ ਕਰਨਾ ਕੁਫਰ ਹੈ। ਕੁਫਰ ਹੈ। ਔਰ ਜਿਸ ਮਾਸ਼ਰੇ 'ਚ ਤੁਸੀਂ ਸਵਾਲ ਨਹੀਂ ਕਰਨ ਦਿੰਦੇ ਹੋ, ਉਹ ਫਿਰ ਇਸੇ ਤਰ੍ਹਾਂ ਦੀ ਕੈਫੀਅਤ ਦਾ ਸ਼ਿਕਾਰ ਹੋ ਜਾਂਦਾ ਜਿਸ ਕੈਫੀਅਤ ਦਾ ਸ਼ਿਕਾਰ ਅਸੀਂ ਹਾਂ। ਅੱਛਾ, ਉਹਦੀ ਵਜ੍ਹਾ ਇਹ ਨਹੀਂ ਕਿ ਸਵਾਲ ਕਰਨ ਵਾਲੇ ਦਾ ਸਵਾਲ ਗਲਤ ਹੁੰਦਾ ਹੈ, ਦਰਅਸਲ ਜਵਾਬ ਨਹੀਂ ਹੈ। ਹਾਂ, ਔਰ ਜਦੋਂ ਜਵਾਬ ਨਹੀਂ ਹੁੰਦਾ ਤਾਂ ਤੁਸੀਂ ਬਜਾਏ ਇਸ ਦੇ ਕਿ ਤੁਸੀਂ ਜਵਾਬ ਤਲਾਸ਼ ਕਰੋ, ਐਸਾ ਜਵਾਬ ਜਿਹਦੇ ਨਤੀਜੇ 'ਚ ਮਜ਼ੀਦ ਸਵਾਲ ਪੈਦਾ ਨਾ ਹੋਣ। ਔਰ ਅਗਰ ਮਜ਼ੀਦ ਸਵਾਲ ਪੈਦਾ ਹੁੰਦੇ ਨੇ ਤਾਂ ਤੁਸੀਂ ਹੋਰ ਅੱਛਾ ਜਵਾਬ ਢੂੰਢ ਕੇ ਲਿਆਓ। ਤੁਸੀਂ ਚੰਗਾ ਜਵਾਬ ਢੂੰਢਣ ਦੀ ਬਜਾਏ ਤੁਸੀਂ ਕਹਿੰਦੇ ਹੋ ਸਵਾਲ ਦੀ ਗਰਦਨ ਵੱਢ ਦਿਓ। ਤੇ ਅਸੀਂ ਸਵਾਲ ਦੀ ਗਰਦਨ ਵੱਢਨੇ ਆ ਨਾ। ਹਾਂ, ਔਰ ਇਹੋ ਹੀ ਵਜ੍ਹਾ ਹੈ ਕਿ ਸਵਾਲ ਦੀ ਤਰਬੀਅਤ ਨਹੀਂ ਹੋ ਪਾਉਂਦੀ ਕਿ ਸਵਾਲ ਕਰਨਾ ਕਿਵੇਂ ਹੈ। ਇਹ ਅਲਮੀਆ ਜਿਹੜਾ ਇਹ ਘਰ ਤੋਂ ਲੈ ਕੇ ਯੈਸ, ਤੇ ਫਿਰ ਪੂਰੇ ਸਮਾਜ ਤੱਕ ਦਾ ਇੱਕ ਅਲਮੀਆ ਤੇ ਹੈ ਵੀ। ਹੈ ਵੇ।